बुलार ने गलबात करने ਜਿਹੜੇ ਬਹੁਤ ਪਿਆਰੇ ਸਾਡੇ ਦੋਸਤ ਨੇ ਔਰ ਤਨਵੀਰ ਬੁਖਾਰੀ ਸਾਹਿਬ ਦੇ ਸ਼ਾਗਿਰਦ ਨੇ। ਇਸ ਤੋਂ ਇਲਾਵਾ ਲਿਖਾਰੀ ਬੜੇ ਚੰਗੇ ਨੇ, ਸੋਹਣੇ ਰਾਈਟਰ ਨੇ, ਸ਼ਾਇਰੀ ਵੀ ਬੜੀ ਚੰਗੀ ਕਰਦੇ ਨੇ ਔਰ ਇਸ ਤੋਂ ਬਾਅਦ मोटिवेशनल स्पीकर भी ने। चेयरमैन पाकिस्तान डिजिटल मूवमेंट जनाब आजम मलिक साहब ने मैं गुजारिश करना कि तुम आओ और अपने विचार साझे करो। बहुत शुक्रिया मुमताज वीर जी। बाबा जी नानक सरकार के एक शेर तो कि अव्वल अल्लाह नूर पाया कुदरत के सब बंदे, एक नूर थी सब जग उपजया कौन भले कौन मंदे। ਬਾਬਿਆਂ ਦੀ ਗੱਲ ਚੁੱਕੇ ਹੋ ਰਹੀ ਹੈ ਔਰ ਅੱਜ ਆਪਣੇ ਮੁਰਸ਼ਿਦ ਉਸਤਾਦ ਤਨਵੀਰ ਬੁਖਾਰੀ ਸਾਹਿਬ ਦਾ ਜਿਹੜਾ ਇਹਨੇ ਕੱਟ ਰੱਖਿਆ ਹੈ ਭੱਟ ਸਾਹਿਬ ਨੇ, ਤੇ ਬੜਾ ਹੀ ਦਿਲ ਠੰਡਾ ਹੋਇਆ ਹੈ ਕਿ ਬਾਬਾ ਜੀ ਚੁੱਕੇ ਬਾਬੋਲੀ ਦੇ ਵਾਰਸ ਸਨ ਤੇ ਅੱਜ ਲੱਗ ਰਿਹਾ ਹੈ ਕਿ ਉਹ ਆਪਣੇ ਘਰ 'ਚ ਉਹਨਾਂ ਦੀ ਗੱਲ ਹੋ ਰਹੀ ਹੈ ਪੰਜਾਬ ਹਾਊਸ ਜਿੱਥੇ ਉਹ ਹਮੇਸ਼ਾ ਕਹਿੰਦੇ ਸੀ ਕਿ ਪੰਜਾਬ ਹਾਊਸ ਸਾਡਾ ਹੈ। ਔਰ ਉਹਨਾਂ ਦੇ ਫਨ ਤੇ ਗੱਲ ਕਰਨ ਲਈ ਤੇ ਵੀਰ ਸਿਪਾਹੀ ਔਰ ਅਰਸ਼ਦ ਭਾਈ ਵੀ ਬਹੁਤ ਜ਼ਿਆਦਾ ਅੱਛੀ ਕਰ ਸਕਦੇ ਨੇ। ਮੈਂ ਚਾਹੁੰਦੇ ਕਿ ਯਾਦਾਂ ਜਿਹੜੀਆਂ ਮੇਰੇ ਹਿੱਸੇ ਆਈਆਂ, ਪਹਿਲੇ ਤਾਂ ਮੈਂ ਇਹ ਤਾਰੀਫ ਕਰਨਾ ਜੀ, ਇਹ ਮਾਣ ਮੈਨੂੰ ਹੈ ਕਿ ਮੈਂ ਜੋ ਕੁਝ ਵੀ ਹਾਂ ਉਹ ਡਾਕਟਰ ਤਨਵੀਰ ਬੁਖਾਰੀ ਸਾਹਿਬ ਹੋਰਾਂ ਦੀ ਵਜ੍ਹਾ ਤੋਂ। ਔਰ ਜਿਹੜਾ ਵੀ ਮੇਰੀ ਝੋਲੀ 'ਚ ਕੋਈ ਫੈਜ਼ ਕੋਈ ਗੁਣ ਪਾਇਆ ਉਹਨਾਂ ਨੇ, ਉਹਦੇ ਨਾਲ ਹੀ ਸਾਰੀ ਦੁਨੀਆ 'ਚ ਮੇਰਾ ਸਿਰ ਉੱਚਾ ਹੈ। ਬਾਕੀ ਲੋਕ ਉੱਥੇ ਜਾ ਕੇ ਸ਼ਾਇਰ ਬਣੇ ਤੇ ਉਹ ਖੁਦ ਮੇਰੇ ਸਕੂਲੇ ਆ ਕੇ ਮੈਨੂੰ ਸ਼ਾਇਰ ਬਣਾ ਗਏ। ਉਹ ਜਦੋਂ ਸ਼ਾਇਰ ਬਣਾਉਣ ਮੈਨੂੰ ਆਏ ਔਰ ਦੱਸਣ ਆਏ ਕਿ ਤੂੰ ਸ਼ਾਇਰ ਹੈ, तो शायरी के दान के नाल एक बहुत सोहना मित्र उर्फ तनवीर बुखारी भी मैंने दान कर गए। वो मैं पूरी हयाती उन्होंने मुहब्बतां जिहड़ियां ने वो शायरी तो मैं अगे वेखियां, क्योंकि जिथे दुख सुख होया वो नाल खलोते हुए। और बुखारी साहब ने एक मुजस्सम एक बंदा नाल तोड़ दिता मेरे, जिहड़ा मेरी तरबियत करदा रहा। तो उन्होंने बेटे नूं वेखिया ते दिल नूं ठंड पई, सामने वो सूरत मौजूद है। बाबा जी सरकार दी समझण भी बड़ा टाइम लग्या सारिਆਂ ਨੂੰ, अजे भी ਉਹਨਾਂ ਦੀ ਸ਼ਖਸੀਅਤ ਦੇ ਪਰਤ ਖੁੱਲ੍ਹਦੇ ਰਹਿਣਗੇ। ਮੈਂ ਜਿੰਨੀ ਕੋਲ ਦੀ ਸ਼ਾਇਰੀ ਪੜ੍ਹੀ ਜਾਂ ਉਹਨਾਂ ਕੋਲੋਂ ਸੁਣੀ, ਮੈਨੂੰ ਬਿਲਕੁਲ ਇਹ ਜਾਪਦਾ ਸੀ ਕਿ ਜਿਵੇਂ ਅੱਖਰ ਜਿਹੜੇ ਨੇ ਸ਼ਬਦ ਹੱਥ ਬੰਨ੍ਹ ਕੇ ਬਾਬਾ ਜੀ ਅੱਗੇ ਖਲੋਤੇ ਨੇ, ਤੋਂ ਕੰਨੋਂ ਫੜ ਕੇ ਜਿਹੜੇ ਅੱਖਰ ਨੂੰ ਚਾਹੁੰਦੇ ਨੇ ਉਹ ਆਪਣੇ ਮਿਸਰੇ 'ਚ ਰੱਖ ਲੈਂਦੇ। ਇੰਨੀ ਕਾਦਰੁਲ ਕਲਾਮੀ ਮੈਂ ਦੁਨੀਆ 'ਚ ਕਿਤੇ ਨਹੀਂ ਵੇਖੀ। ਔਰ ਜਦੋਂ ਸੋਸ਼ਲ ਮੀਡੀਆ ਆਇਆ ਔਰ ਮੈਂ ਪੰਜਾਬੀ ਦੇ ਨਾਮ ਤੇ ਇੱਕ ਚੈਨਲ ਬਣਾਇਆ, ਫਿਰ ਉਹਨਾਂ ਦੀ ਕਦਰ ਹੋਰ ਚੌਖੀ ਹੋ ਗਈ ਕਿ ਦੁਨੀਆ 'ਚ ਜਿੱਥੇ ਕਿਤੇ ਪੰਜਾਬੀ ਦੀ ਗੱਲ ਕਰਾਂ ਉਹ ਕਹਿਣ ਬੁਖਾਰੀ ਸਾਹਿਬ ਨੂੰ ਜਾਣਦੇ ਹੋ। ਤੇ ਲੱਗਾ ਕਿ ਬੁਖਾਰੀ ਸਾਹਿਬ ਤੇ ਆਪਣੇ ਹੁਜਰੇ 'ਚੋਂ ਨਿਕਲੇ, ਇਹ ਪੂਰੀ ਦੁਨੀਆ 'ਚ ਕਿਸ ਤਰ੍ਹਾਂ ਉਹਨਾਂ ਦੀ ਗੱਲ ਫੈਲ ਗਈ। ਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਬੈਠੇ ਸਨ, ਹੁਣ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਜਿਵੇਂ ਅੱਜ ਦੀ ਗੱਲ ਸਾਰੀ ਦੁਨੀਆ ਸੁਣ ਰਹੀ, ਕਿ ਬੈਠੇ ਲੋਕਾਂ ਨੂੰ ਜੋੜ ਰਹੇ ਹੁੰਦੇ ਸਨ। ਮੈਂ ਜਲਿਆਲੇ ਕਾਲਜ ਇੱਕ ਸਾਲ ਪੜ੍ਹਾਇਆ ਵੀ, ਤੇ ਮੈਂ ਜਦੋਂ ਉੱਥੇ ਕਾਲਜ ਪਹਿਲੇ ਦਿਨ ਆਇਆ ਤੇ ਮੈਂ ਤੈਮੂਰ ਨਾਲ ਲੈ ਕੇ ਕਿਹਾ ਕਿ ਬਾਬਾ ਜੀ ਨੂੰ ਦੱਸ ਆਈਏ ਕਿ ਮੈਂ ਇੱਥੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਇੱਕ CTI ਦੇ ਤੌਰ 'ਤੇ 1 ਸਾਲ ਲਈ। ਤੇ ਜਦੋਂ ਬਾਬਾ ਜੀ ਗਏ ਤੇ ਉਹਨਾਂ ਨੂੰ ਹੈਰਾਨ ਕਰਨ ਸਨ ਤੇ ਉਹਨਾਂ ਦੀ ਮੁਸਕਰਾਹਟ ਇੰਝ ਦੱਸ ਰਹੀ ਸੀ ਕਿ ਜਿਵੇਂ ਮੈਨੂੰ ਪਤਾ ਹੈ ਮੈਂ ਤੈਨੂੰ ਆਪ ਹੀ ਸੱਦਿਆ। ਯਕੀਨ ਮੰਨੋ ਕਿ ਮੈਂ ਤੰਬੂਰ ਗਵਾਇਆ ਇਸ ਗੱਲ ਦਾ, ਬਿਲਕੁਲ ਹੈਰਾਨੀ ਨਹੀਂ ਸੀ ਔਰ ਇੱਕ ਇਤਮਾਨ ਸੀ। ਉਹਨਾਂ ਦਾ ਖਿਆਲ ਸੀ ਕਿ ਇੰਨੇ ਸਾਲ ਤੋਂ ਭੱਜਾ ਫਿਰਿਆ, ਤੈਨੂੰ ਕੋਲ ਸੱਦ ਲਿਆ ਸਾਲ ਵਾਸਤੇ। ਉਹ ਉਹਨਾਂ ਦੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਇੱਕ ਇਨਸਾਨ ਦੇ ਤੌਰ ਤੇ, ਕਿ ਮੈਂ ਇੱਕ ਵਾਰੀ ਜਿਹੜੀ ਉਰਦੂ ਸਾਇੰਸ ਬੋਰਡ ਨੇ ਉਹਨਾਂ ਦੀ ਲੁਗਤ ਛਾਪੀ ਸੀ, ਬਾਬਾ ਜੀ ਸ਼ਫਾਕ ਅਹਿਮਦ ਸਾਹਿਬ ਨੇ ਕਹਿ ਕੇ ਲਿਖਾਈ ਉਹਨਾਂ ਕੋਲੋਂ, ਉਹ ਮੈਂ ਖਰੀਦ ਲਈ ਲਾਹੌਰੋਂ। ਮੈਂ ਜੰਗ 'ਚ ਨੌਕਰੀ ਕਰਦਾ ਸਾਂ ਤੇ ਤਨਖਾਹ ਮਿਲੀ ਤੋਂ ਕਿਤਾਬ ਖਰੀਦ ਲਈ। ਉਦੋਂ ਪਤਾ ਨਹੀਂ 300 ਦੀ ਜਾਂ 400 ਦੀ ਲੈ ਕੇ ਪਹੁੰਚ ਗਿਆ ਘੜਿਆਲ ਤੇ ਕਿਹਾ ਬਾਬਾ ਜੀ ਤੇ ਸਾਈਨ ਕਰ ਦਿਓ। ਪਹਿਲਾਂ ਤਾਂ ਉਹਨੇ ਕਿਹਾ ਮੈਂ ਸਾਈਨ ਕਰਨੇ ਨੇ, ਮੈਨੂੰ ਤੇ ਆਹ ਦੇਣੀ ਚਾਹੀਦੀ ਸੀ ਲੇਕਿਨ ਮੈਨੂੰ ਦਿੱਤੀਆਂ ਨਹੀਂ ਉਹਨਾਂ ਨੇ ਕਿਤਾਬਾਂ। ਫਿਰ ਉੱਤੇ ਉਹਨਾਂ ਕੁਝ ਲਿਖਤਾ ਤੇ ਮੈਂ ਲਵੇਟ ਕੇ ਘਰ ਲੈ ਗਿਆ। ਜਦੋਂ ਘਰ ਜਾ ਕੇ ਪੜ੍ਹਿਆ ਤੇ ਯਕੀਨ ਮੰਨੋ ਮੇਰੇ ਅਥਰੂ ਰੁਕਣ ਉੱਤੇ ਲਿਖਿਆ ਲਾਡਲੇ ਹੇਜਲੇ ਤੇ ਕਰਮਾਂ ਧਰਮਾਂ ਵਾਲੇ ਆਜ਼ਮ ਮਲਕ ਲਈ ਸ਼ਰਮਿੰਦਗੀ ਤੇ ਚਾਹ ਨਾਲ। ਸ਼ਰਮਿੰਦਗੀ ਇਸ ਗੱਲ ਦੀ ਕਿ ਮੈਂ ਆਪ ਨਹੀਂ ਦੇ ਸਕਿਆ। ਫਿਰ ਇੰਨਾ ਸੱਚਾ ਬੰਦਾ, ਆਪਣੇ ਆਪ ਨੂੰ ਨਿੰਦਣ ਵਾਲਾ ਕੋਈ ਸੂਫੀ। ਇੱਕ ਵਾਰੀ ਮੈਨੂੰ ਮੌਕਾ ਮਿਲਿਆ, ਮੈਂ ਗਿਆ ਤੇ ਇਹ ਚਾਹ ਹੁੰਦਾ ਸੀ ਕਿ ਮੇਰੇ ਘਰ ਇੱਕ ਵਾਰੀ ਆਏ, ਫਰੂਕਾਬਾਦ ਵੀ ਪੈਰ ਪਾਇਆ ਉਹਨਾਂ ਨੇ। ਇੱਕ ਵਾਰੀ ਜਵਾਨ ਸਾਹਿਬ ਭਾਈ ਦੀ ਜਦੋਂ ਗੱਡੀ ਨਾਲ ਲਈ ਤੇ ਇਹਨਾਂ ਨਾਲ ਬਹਿ ਕੇ ਵੀ ਆ ਗਿਆ ਫਰੂਕਾਬਾਦ। ਤੇ ਮੈਨੂੰ ਚਾਹ ਬੜਾ ਕਿ ਮੇਰੀ ਗੱਡੀ 'ਚ ਕਦੀ ਬਹਿਣ, ਤੇ ਉਹਨਾਂ ਨੂੰ ਕੋਈ ਚੀਜ਼ਾਂ ਨਾਲ ਨਹੀਂ ਸੀ, ਉਹਨਾਂ ਨੂੰ ਸਾਰੇ ਮਰੀਦ ਇੱਕੋ ਜਿਹੇ ਸਨ। ਜਿਹੜਾ ਜਾਂਦਾ ਸੀ ਲੱਗਦਾ ਸੀ ਕਿ ਇਹ ਹੀ ਉਹਨਾਂ ਦਾ, ਵਾਪਸ ਪੂਰਾ ਦਾਨ ਲੈ ਕੇ ਆਉਂਦਾ ਸੀ, ਉੱਥੋਂ ਕੋਈ ਗੁਣ ਲੈ ਕੇ ਆਉਂਦਾ ਸੀ। ਤੇ ਮੈਂ ਗਿਆ ਤਾਂ ਉਹਨਾਂ ਹੱਥ ਮਿਲਾਇਆ ਤੇ ਹੱਥ ਸੜ ਗਿਆ, ਜਿਵੇਂ ਇੰਨਾ ਤਾਪ ਸੀ ਉਹਨਾਂ ਨੂੰ। ਉਹ ਮੈਂ ਹੈਰਾਨ ਹੋ ਗਿਆ ਕਿ ਇੰਨੇ ਬੁਖਾਰ 'ਚ ਕੋਈ ਬੰਦਾ ਕਿਵੇਂ ਬੈਠਾ ਹੋ ਸਕਦਾ ਆਪਣੀ ਕੁਰਸੀ ਤੇ। ਤੇ ਮੈਨੂੰ ਮੌਕਾ ਮਿਲ ਗਿਆ, ਮੈਂ ਕਿਹਾ ਮੈਂ ਮੁਰਸ਼ਦ ਤੁਹਾਨੂੰ ਲੈ ਕੇ ਜਾਣਾ ਡਾਕਟਰ ਨੂੰ ਵਿਖਾਉਣ ਲਈ। ਤੇ ਦਿਲ ਨੂੰ ਯਕੀਨ ਆ ਗਿਆ ਅੱਜ ਤੇ ਮੇਰੀ ਗੱਡੀ 'ਚ ਬਹਿਣ ਗਈ, ਮੈਂ ਉਹ ਡਾਕਟਰ ਨੂੰ ਵਿਖਾਉਣ ਚੱਲਣਾ ਸ਼ੇਖੂਪੁਰੇ। ਮੈਨੂੰ ਕਹਿੰਦੇ ਯਾਰ ਮੈਂ ਚਲਾ ਤੇ ਜਾਂਦਾ, ਮੈਨੂੰ ਨਾ ਹਮੇਸ਼ਾ ਤਾਪ ਚੜ੍ਹਦਾ ਸੀ ਤੇ ਮੈਂ ਦਵਾਈ ਲੈ ਲੈਂਦਾ ਸੀ। ਐਤਕੀ ਨਹੀਂ ਲਈ ਗਈ ਤੇ ਜਿਹੜਾ ਚੱਸ ਆਇਆ ਨਾ, ਹੁਣ ਇਹ ਚੱਸ ਨਹੀਂ ਗਵਾਉਣਾ, ਹੁਣ ਤਾਪ ਦਾ ਵੀ ਚੱਸ ਹੁਣ ਪਤਾ ਲੱਗਿਆ ਕੀ
ਸਰ ਐਸਾ ਸੂਫੀ ਬੰਦਾ, ਐਸਾ ਫਕੀਰ, ਔਰ ਇੰਨੀ ਕੁਦਰਤ ਆਪਣੀ ਜ਼ਾਤ ਦੇ ਉੱਤੇ ਕੰਟਰੋਲ ਉਹਨਾਂ ਦਾ ਕਿ ਜਦੋਂ ਵੀ ਗਿਆ ਇੰਨੀ ਮੁਹੱਬਤ ਮਿਲੀ। ਫਲਕੀ ਮੇਰੇ ਪਿੰਡ ਦਾ ਚੁੱਕੇ, ਇਹ 20 ਸਾਲ ਪਹਿਲੇ ਮੇਰੇ ਕੋਲ ਆਇਆ ਸੀ ਸੁਣ ਕੇ ਕਿ ਸ਼ਾਇਰ ਇਹਦੇ, ਮੈਂ ਆਪਣੀ ਸ਼ਾਇਰੀ ਦਾ ਇਹਨਾਂ ਦੱਸਾਂ, ਜਾਂ ਉਦੋਂ ਨਹੀਂ ਦੱਸਿਆ, ਮਿਲ ਕੇ ਚਲਾ ਗਿਆ। 20 ਸਾਲਾਂ ਮਗਰੋਂ ਫਿਰ ਸਰਕਾਰ ਨੇ ਇਹਨੂੰ ਜੋੜਿਆ ਕਿ ਜਾ ਆਪਣੀ ਕਿਤਾਬ ਇਸਲਾਮਾਬਾਦ ਦੇ ਕੇ ਆ। ਤੇ ਮੈਨੂੰ ਲੱਗਦਾ ਕੋਈ ਬੈਠੇ ਲੋਕਾਂ ਨੂੰ ਜੋੜ ਰਹੇ ਹੁੰਦੇ ਸਨ, ਜਿਹੜੇ ਮੁਰੀਦ ਉੱਥੇ ਜਾਂਦੇ ਰਹੇ, ਜਿਵੇਂ ਭੱਟੀ ਸਾਹਿਬ ਮਿਲੇ ਆਖਰੀ ਵਾਰੀ ਉਹਨਾਂ ਦੇ ਕੋਲ, ਤੇ ਉਹ ਆ ਕੇ ਦੱਸਦੇ ਸੀ ਕੋਈ ਤੇਰੀ ਗੱਲ ਕਰ ਰਹੇ ਸਨ, ਉਹ ਵੀਰ ਸਿਪਾਹੀ ਦੀ ਸ਼ਾਇਰੀ ਸੁਣਾ ਰਹੇ ਸਨ, ਉਹ ਤੈਮੂਰ ਦੀ ਗੱਲ ਕਰ ਰਹੇ ਸਨ। ਤੇ ਮੈਨੂੰ ਲੱਗਦਾ ਸੀ ਆਪਣੀ ਗੱਲ ਤੇ ਕਦੀ ਕੀਤੀ ਨਾ ਹੋਣਾ। ਅੱਜ ਜਿੰਨੇ ਬੰਦੇ ਅਸੀਂ ਇਕੱਠੇ ਬੈਠੇ ਆ, ਜਿਵੇਂ ਆਬਦ ਸ਼ਾਹਰਾਂ ਦਾ ਪਤਾ ਚੱਲਿਆ ਕਿ ਇਹਨਾਂ ਪੰਜਾਬੀ ਸੰਗਤ 'ਚ ਬੜਾ ਮੇਰਾ ਸਾਥ ਦਿੱਤਾ ਜਦੋਂ ਸੈਕਟਰੀ ਸਨ, ਤੇ ਅੱਜ ਪਤਾ ਚੱਲਿਆ ਕਿ ਇਹਨਾਂ ਨੂੰ ਵੀ ਯਾਦ ਸਾਡੇ ਮੁਰਸ਼ਦ ਤੇ ਲੱਗੀ। ਤੇ ਜਿੰਨੇ ਅਸੀਂ ਬੰਦੇ ਬੈਠੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਧਾਗੇ ਉੱਥੇ ਹੀ ਨੇ, ਕਿਤੇ ਫਕੀਰ ਦੇ ਹੱਥ ਜਿਹੜੇ ਉਹ ਇਕੱਠੇ ਕੀਤੇ ਸਨ। ਤੇ ਅੱਜ ਉਹ ਜੰਨਤ 'ਚ ਬੈਠਾ ਖੁਸ਼ ਹੋ ਰਿਹਾ ਹੋਏਗਾ ਕਿ ਮੈਂ ਬਾਨੇ ਜਿਵੇਂ ਇਕੱਠੇ ਕੀਤੇ ਸਨ, ਅੱਜ ਇੱਕ ਥਾਂ ਬੈਠੇ ਨੇ ਔਰ ਪੰਜਾਬ ਉਸ ਮੇਰੀਆਂ ਗੱਲਾਂ ਹੋ ਰਹੀ। ਤੇ ਮੈਂ ਸਮਝਦਾ ਉਹਨਾਂ ਦਾ ਜਿੰਨਾ ਵੀ ਜ਼ਿਕਰ ਹੋਵੇ ਉਨਾ ਹੀ ਘੱਟ। ਉਹਨਾਂ ਦੇ ਕਲਾਮ ਤੇ ਬਹੁਤ ਸਾਰੀ ਗੱਲ, ਤਨਵੀਰ ਸਿਪਾਹੀ ਨੂੰ ਤੇ ਜ਼ੁਬਾਨੀ ਯਾਦ ਚੀਜ਼ਾਂ, ਕਦੀ ਕੋਈ ਸ਼ੇਰ ਸਹੀ ਕਰਨਾ ਹੋਵੇ ਤਾਂ ਉਹਨਾਂ ਨੂੰ ਪੁੱਛੀ ਰਿਹਾ ਕਿ ਭਾਜੀ ਇਹ ਪੋਸਟ ਤੇ ਗਲਤ ਲੱਗਾ ਹੈ, ਇਹ ਲਫ਼ਜ਼ ਕਿਵੇਂ ਹੋਣਾ ਚਾਹੀਦਾ। ਤੇ ਇਹ ਬਹੁਤ ਸਾਰਾ ਟਾਈਮ ਇਹ ਖੁਸ਼ਕਿਸਮਤ ਰਿਹਾ ਕਿ ਆਉਂਦਿਆਂ ਜਾਂਦਿਆਂ ਜਿਵੇਂ ਨਾਕਾ ਹੁੰਦਾ ਹੈ ਨਾ ਕਿ ਜਿੰਨੇ ਪੀਰ ਨੂੰ ਮਿਲ ਜਾਣਾ ਪਹਿਲੇ ਮਰੀਜ਼ ਨੂੰ ਸਲਾਮ ਕਰਕੇ ਜਾਓ। ਜਿੰਨਾ ਟਾਈਮ ਇਹਨਾਂ ਨੂੰ ਮਿਲਿਆ ਮੈਨੂੰ ਲੱਗਦਾ ਕਿ ਸ਼ਾਇਦ ਹੀ ਕਿਸੇ ਦਾ ਲਾਂਦਾ ਸੀ, ਦਾ ਲਾਂਦਾ। ਚਲੋ ਜੀ ਉਹ ਦਾ ਵੀ ਹੁਣ ਇਸ ਵੇਲੇ ਤੇ ਉਹ ਨਿਯਮਤਾ ਹੋ ਗਈਆਂ ਜੀ, ਉਹ ਦਾ ਵੀ। ਤੇ ਸਰਕਾਰ ਦਾ ਸ਼ੇਰ ਤੁਹਾਡਾ ਸਾਂਝਾ ਕਰਨਾ ਜੀ ਕਿ ਹੋਰ ਨਹੀਂ ਜੇ ਕੁਝ ਵੀ ਕਰਨ ਜੋਗੇ, ਹੋਰ ਨਹੀਂ ਜੇ ਕੁਝ ਵੀ ਕਰਨ ਜੋਗੇ, ਦੇਣਾ ਦੁੱਖ ਨਾ ਕਿਸੇ ਇਨਸਾਨ ਤਾਈਂ। ਹੋਰ ਨਹੀਂ ਜੇ ਕੁਝ ਵੀ ਕਰਨ ਜੋਗੇ, ਦੇਣਾ ਦੁੱਖ ਨਾ ਕਿਸੇ ਇਨਸਾਨ ਤਾਈਂ, ਹੱਥੀ ਵੱਖੀ ਨਾ ਕਿਸੇ ਦੇ ਪੈ ਜਾਵੀਂ, ਰੱਖੀ ਕਾਬੂ ਦੇ ਵਿੱਚ ਜ਼ੁਬਾਨ ਤਾਈਂ। ਮੈਨੂੰ ਲੱਗਦਾ ਕਿ ਪੂਰਾ ਇਨਸਾਨੀ ਬਹਿਬੂਦ ਦਾ, ਇਨਸਾਨੀ ਦੋਸਤੀ ਦਾ ਇੱਕ ਫਲਸਫਾ ਇੱਕ ਸ਼ੇਰ 'ਚ ਮੁਰਸ਼ਦ ਨੇ ਦਿੱਤਾ। ਔਰ ਮੈਂ ਸਮਝਦਾ ਕਿ ਇੱਕ ਲਫ਼ਜ਼ ਦੇ ਨਾਲ ਚਾਨਣ ਵੰਡਦੇ ਰਹੇ ਔਰ ਦੀਵੇ ਬਾਲਦੇ ਰਹੇ, ਜਿਹਦੇ ਨਾਲ ਜਿਸ ਵੇਲੇ ਚਾਨਣ 'ਚ ਬੈਠੇ। ਮੈਨੂੰ ਜਿੱਦਣ ਤਸਵੀਰਾਂ ਵੇਖੀਆਂ, ਮੈਂ ਜਿੱਦਣ ਬਾਠ ਸਾਹਿਬ ਉੱਥੇ ਗਏ ਔਰ ਇਲਿਆਸ ਘੁੰਮਣ ਸਾਹਿਬ ਇਹ ਖੁਸ਼ਕਿਸਮਤ ਆ ਉਹਨਾਂ ਬੰਦਿਆਂ 'ਚੋਂ ਨੇ ਜਿਹੜੇ ਇੱਥੋਂ ਜਾ ਕੇ ਉੱਥੋਂ ਚਾਨਣ ਇਕੱਠਾ ਕਰ ਲਿਆ। ਤੇ ਜਦੋਂ ਇਹਨਾਂ ਨੂੰ ਆਪਣੀ ਕੁਰਸੀ ਤੋਂ ਨਿਭਾਇਆ ਤੇ ਮੈਨੂੰ ਉਦੋਂ ਗੱਲ ਸਮਝ ਨਹੀਂ ਸੀ ਆਈ, ਇੱਕ ਮਰੀਦ ਦੇ ਤੌਰ ਤੇ, ਇੱਕ ਸ਼ਾਗਿਰਦ ਦੇ ਤੌਰ ਤੇ। ਅੱਜ ਜਿਵੇਂ ਆਉਂਦਿਆਂ ਹੀ ਬਾਠ ਸਾਹਿਬ ਨੇ ਆਪਣੀ ਕੁਰਸੀ ਵੀਰ ਸਿਪਾਹੀ ਨੂੰ ਦਿੱਤੀ ਤੇ ਮੁਰਸ਼ਦ ਤੇ ਹੋਰ ਯਕੀਨ ਮੁਕੰਮਲ ਹੋ ਗਿਆ, ਉਹ ਇੱਜ਼ਤ ਉਹਨੂੰ ਹੀ ਦੇ ਕੇ ਗਏ ਨੇ ਜਿਹਨੂੰ ਅੱਗੇ ਦੇਣੀ ਆਉਂਦੀ। ਜਵਾਬ ਮਿਲ ਗਿਆ, ਉਹਨਾਂ ਵੀ ਇੱਜ਼ਤ ਕਿਸੇ ਐਸੇ ਬੰਦੇ ਨੇ ਜਿਹਨੂੰ ਅੱਗੇ ਵੰਡਣੀ ਨਹੀਂ ਆਉਂਦੀ। ਅੱਜ ਪੰਜਾਬ ਉਸ ਜਿਵੇਂ ਬੈਠੇ ਆ, ਮਾਲਕ ਇਹਨਾਂ ਨੂੰ ਸਲਾਮਤ ਰੱਖੇ। ਘੁੰਮਣ ਸਾਹਿਬ ਨੂੰ, ਅਰਸ਼ਦ ਭਾਈ ਬੈਠੇ ਨੇ, ਵੀਰ ਸਿਪਾਹੀ ਔਰ ਦਲਜੀਤ ਸਿੰਘ ਜਿੰਨੀ ਸੋਹਣੀ ਗੱਲ ਇਹਨੇ ਕੀਤੀ, ਕੋਈ ਬੰਦਾ ਨਹੀਂ ਕਹਿ ਸਕਦਾ ਕਿ ਇਹਨੇ ਪਹਿਲੀ ਵਾਰੀ ਕੀਤੀ। ਬਾਬੇ ਦੀ ਮਹਿਫਲ 'ਚ ਆਇਆ, ਇੱਕ ਮੂਲੀਅਤ ਸੀ ਦੋਵਾਂ ਪੰਜਾਬਾਂ ਦੀ ਗੱਲ ਇਕੱਠੀ ਕਰਨ ਦੀ, ਉਹ ਵੀ ਬਾਬੇ ਦੀ ਮੌਜੂਦਗੀ 'ਚ ਹੋਣੀ ਸੀ। ਔਰ ਯਕੀਨਨ ਤੁਸੀਂ ਇੰਨੀ ਸੋਹਣੀ ਗੱਲ ਕੀਤੀ, ਸਾਡੇ ਦਿਲ ਦੀ ਗੱਲ ਹੈ। ਅਸੀਂ ਵੀ ਦੋਵਾਂ ਪੰਜਾਬਾਂ ਦੀ ਗੱਲ ਕਰਨੇ ਔਰ ਸਾਰੇ ਪਾਸੇ ਜਿਵੇਂ ਤੁਸੀਂ ਇਕੱਠਾ ਕਰਨ ਤੋਂ ਇਹ ਬਾਬਾ ਜੀ ਦਾ ਮਿਸ਼ਨ ਸੀ। ਤੇ ਮੈਂ ਸਮਝਦਾ ਕਿ ਬਾਬਾ ਜੀ ਦੀਆਂ ਗੱਲਾਂ ਜਿੰਨੀਆਂ ਵੀ ਹੋਣ ਉਹ ਥੋੜੀਆਂ ਨੇ, ਕੁਝ ਪਿਛਲੀਆਂ ਮੈਂ ਕਰਤੀਆਂ ਸੀ ਔਰ ਕੁਝ ਸ਼ਾਇਦ ਕਿ ਹੁਣ ਸੁਣਾਂਗੇ। ਤੇ ਬਸ ਇਸ ਗੱਲ ਦੇ ਨਾਲ ਕਿ ਜਿਹੜਾ ਸ਼ੇਰ ਪਿਛਲੇ ਸਹੀ ਕਰਾਇਆ ਵੀਰ ਸਾਹਿਬ ਨੇ ਕਿ ਮੇਰੇ ਵਾਸਤੇ ਰੋਸ਼ਨੀ ਛੱਡ ਗਏ, ਮੇਰੇ ਵਾਸਤੇ ਰੋਸ਼ਨੀ ਛੱਡ ਗਏ ਨੇ, ਇਸ ਵੱਡ ਅਹਿਸਾਨ ਨੂੰ ਟਾਲਦਾ ਨਹੀਂ, ਰਹਿਣਾ ਖੁਰੇ ਸਿਹਾਨ ਦਾ ਮੰਜ਼ਲਾਂ ਤੇ, ਦੀਵੇ ਐਵੇਂ ਮਜ਼ਾਰਾਂ ਤੇ ਬਾਲਦਾ।